ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਦੂਰ ਤੱਕ ਪੜਾਓ। ਹੁਣ ਆਉਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਤੁਹਾਡੇ ਨਾਲ 3-4 ਗੱਲਾਂ ਸਾਂਝੀਆਂ ਕਰਨੀਆਂ ਨੇ। ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਕੱਚੇ ਦੇ ਡਾਕੂ ਤੇ ਉਮਰ ਚੀਮੇ ਦੀਆਂ ਸੁੱਕਦੀਆਂ ਬਾਹਾਂ। ਆਓ ਤੁਹਾਨੂੰ ਗੱਲ ਤੋਂ ਹੀ ਸਮਝ ਆ ਗਈ ਹੋਏਗੀ। ਪਹਿਲਾਂ ਉਮਰ ਚੀਮਾ ਸਾਹਿਬ ਵੱਲ ਆ ਜਾਂਦੇ ਹਾਂ ਤਾਂ ਕਿ ਤੁਹਾਨੂੰ ਸਮਝ ਆਏ ਕਿ ਮੈਂ ਗੱਲ ਕਰਨ ਕੀ ਲੱਗਾ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਸਿਆਸਤ ਦੇ ਵਿੱਚ ਬਹੁਤੇ ਸਾਰੇ ਲੋਕ ਉਹ ਹੁੰਦੇ ਨੇ ਜਿਹੜੇ ਉਹਨਾਂ ਨੂੰ ਸਿਆਸੀ ਫਨਕਾਰ ਆਖਿਆ ਜਾ ਸਕਦਾ, ਗੱਲ ਕੋਈ ਹੋਰ ਕਰਦੇ ਨੇ ਤੇ ਅਮਲ ਉਹਨਾਂ ਦਾ ਕੋਈ ਹੋਰ ਹੁੰਦਾ ਹੈ। ਸਿਆਸਤਦਾਨ ਨੇ ਕਿਉਂਕਿ ਅਕਸਰ ਆਵਾਮ ਕੋਲੋਂ ਵੋਟ ਲੈਣੇ ਹੁੰਦੇ ਨੇ, ਇਸ ਲਈ ਗੱਲ ਨੂੰ, ਆਪਣੀ ਬਹਾਦਰੀ ਨੂੰ, ਆਪਣੀ ਵਫਾਦਾਰੀ ਨੂੰ, ਆਪਣੀ ਕਮਿਟਮੈਂਟ ਜਿਹਨੂੰ ਅੰਗਰੇਜ਼ੀ 'ਚ ਆਖਦੇ ਨੇ, ਉਹਨੂੰ ਵਧਾ ਚੜ੍ਹਾ ਕੇ ਦੱਸਣ ਦੀ ਸਿਆਸਤਦਾਨ ਹਮੇਸ਼ਾ ਕੋਸ਼ਿਸ਼ ਕਰਦਾ ਹੈ। ਇਹ ਕੋਈ ਅਨੋਖੀ ਗੱਲ ਨਹੀਂ। ਜੇ ਸਿਆਸਤਦਾਨ ਬੇਈਮਾਨ ਨੇ ਤੇ ਉਸ ਮੁਲਕ ਦੇ ਵਿੱਚ ਪੁਲਿਸ ਵਾਲੇ ਵੀ ਉਨੇ ਹੀ ਬੇਈਮਾਨ ਨੇ, ਉਸ ਮੁਲਕ ਦੇ ਵਿੱਚ ਜਰਨੈਲ ਵੀ ਉਨੇ ਹੀ ਬੇਈਮਾਨ ਨੇ, ਉਸ ਮੁਲਕ ਦੇ ਵਿੱਚ ਜੱਜ ਵੀ ਉਨੇ ਹੀ ਬੇਈਮਾਨ ਨੇ। ਇਹ ਨਹੀਂ ਕਿ ਸਿਆਸਤਦਾਨ ਕੋਈ ਵੱਖਰੇ ਬੇਈਮਾਨ ਨੇ। ਇਹ ਪੂਰੀ ਕੌਮ ਦੀ ਹਾਲਤ ਹੁੰਦੀ ਹੈ। ਜਿਹੋ ਜੀ ਪੂਰੀ ਕੌਮ ਦੀ ਹਾਲਤ ਹੋਵੇ ਉਹੋ ਜੀ ਸਿਆਸਤਦਾਨਾਂ ਦੀ ਹੁੰਦੀ ਹੈ। ਪਰ ਸਿਆਸਤਦਾਨਾਂ ਦਾ ਕਿਉਂਕਿ ਕੰਮ ਇਹੋ ਜਿਹਾ ਹੁੰਦਾ ਹੈ ਕਿ ਉਹ ਕਿਸੇ ਅਹੁਦੇ 'ਤੇ, ਕਿਸੇ ਗ੍ਰੇਡ ਦੇ ਵਿੱਚ, ਕਿਸੇ ਹੋਰ ਤਰੀਕੇ ਨਾਲ ਉੱਤੇ ਨਹੀਂ ਜਾ ਸਕਦੇ। ਉਹ ਉੱਤੇ ਉਦੋਂ ਹੀ ਜਾ ਸਕਦੇ ਨੇ ਜੇ ਆਵਾਮ ਦੀ ਤਾਈਦ ਉਹਨਾਂ ਨੂੰ ਹਾਸਲ ਹੋਵੇ। ਮਤਲਬ ਕਿ ਆਵਾਮ ਉਹਨਾਂ ਨਾਲ ਸਾਂਝ ਕਰੇ, ਉਹਨਾਂ ਨਾਲ ਰਲੇ, ਉਹਨਾਂ ਦੀ ਗੱਲ ਸੁਣੇ, ਉਹਨਾਂ ਦੇ ਬਾਰੇ ਸੋਚੇ ਵੀ ਇਹ ਚੰਗਾ ਬੰਦਾ, ਫਿਰ ਹੀ ਆਵਾਮ ਵੋਟ ਦੇਵੇਗੀ ਨਾ। ਜਿਹੜਾ ਪੁਲਿਸ ਦੇ ਵਿੱਚ ਭਰਤੀ ਹੋਇਆ ਉਹ ਤੇ ਅਗਰ ਆਪਣਾ ਕੰਮ ਕਰਨ ਡਿਆ ਤੇ ਇੱਕ ਗ੍ਰੇਡ ਤੋਂ ਦੂਜੇ ਤੇ ਚਲਾ ਜਾਏਗਾ। ਇਸੇ ਤਰੀਕੇ ਨਾਲ ਬਿਊਰੋਕਰੇਟ, ਇਸੇ ਤਰੀਕੇ ਨਾਲ ਜਰਨੈਲ ਜਿਹੜੇ ਨੇ। ਲੇਕਿਨ ਸਿਆਸਤਦਾਨ ਦਾ ਕਿਉਂਕਿ ਪੈਂਡਾ ਜਿਹੜਾ ਉਹ ਖੋਟਾ ਵੀ ਹੋ ਸਕਦਾ ਹੈ ਤੇ ਉਹਦਾ ਜ਼ਰਾ ਮੈਦਾਨ ਖੁੱਲ੍ਹਾ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਅਰਸ਼ 'ਤੇ ਅੱਪੜ ਜੇ, ਤੇ ਇਹ ਵੀ ਹੋ ਸਕਦਾ ਵੀ ਫਰਸ਼ 'ਤੇ ਹੀ ਰਵੇ। ਕਈ ਸਿਆਸਤਦਾਨ ਤੁਸੀਂ ਆਪਣੇ ਆਲੇ ਦੁਆਲੇ ਵੇਖਦੇ ਹੋਵੋਗੇ ਵੀ ਸਾਰੀ ਉਮਰ ਗੁਜ਼ਰ ਜਾਂਦੀ, ਕਿਤੇ ਵੀ ਨਹੀਂ ਅੱਪੜਦੇ। ਪਰ ਜਿਹੜਾ ਬੰਦਾ ਵੀ 17ਵੇਂ ਗ੍ਰੇਡ 'ਚ ਬਿਊਰੋਕਰੇਟ ਬਣ ਜਾਂਦਾ ਹੈ, ਉਹ ਚਲੋ 22ਵੇਂ 'ਚ ਨਹੀਂ ਵੀ ਅੱਪੜਦਾ ਤੇ 20ਵੇਂ ਤੱਕ ਤੇ ਅੱਪੜ ਹੀ ਜਾਂਦਾ ਹੈ ਨਾ। ਪਰ ਸਿਆਸਤ ਦੇ ਵਿੱਚ ਇੰਜ ਨਹੀਂ ਹੁੰਦਾ। ਸਿਆਸਤ ਦੇ ਵਿੱਚ ਆਮ ਤੌਰ 'ਤੇ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਲੋਕ ਇਹ ਸਮਝਦੇ ਨੇ ਵੀ ਜਿੰਨਾ ਝੂਠ ਮਾਰ ਲਓ ਘੱਟ ਹੈ। ਝੂਠ ਮਾਰ ਕੇ ਲੋਕਾਂ ਨੂੰ ਆਪਣੇ ਪਾਸੇ ਕਰੋ ਤੇ ਵਧਾ ਕੇ ਗੱਲਾਂ ਕਰੋ, ਵਫਾਦਾਰੀ ਦੀਆਂ ਵੀ ਤੇ ਆਪਣੀ ਇਮਾਨਦਾਰੀ ਦੀਆਂ ਵੀ ਤੇ ਆਪਣੀ ਆਵਾਮ ਦੇ ਨਾਲ ਮੁਹੱਬਤ ਦੀਆਂ ਵੀ, ਤੇ ਆਵਾਮ ਕੋਲੋਂ ਵੋਟ ਇਕੱਠੇ ਕਰੋ ਤੇ ਉਸ ਤੋਂ ਬਾਅਦ ਆਪਣਾ ਮਾਲ ਪਾਣੀ ਬਣਾਓ। ਇਸੇ ਵਾਸਤੇ ਤੁਹਾਨੂੰ ਬਹੁਤੇ ਸਾਰੇ ਸਿਆਸਤਦਾਨ, ਜਿਸ ਵੇਲੇ ਜ਼ਰਾ ਸੂਰਜ ਦੀ ਤਪਸ਼ ਵੱਧਦੀ ਹੈ, ਧੁੱਪ ਵੱਧਦੀ ਹੈ ਜਾਂ ਮੀਂਹ ਪੈਂਦਾ ਵਕਤ ਦਾ, ਮਤਲਬ ਕਿ ਮੀਂਹ ਵਰਦਾ ਹੈ ਤੁੰਨ ਕੇ, ਜਿਸ ਤਰ੍ਹਾਂ ਕਿ ਤਹਿਰੀਕੇ ਇਨਸਾਫ 'ਤੇ ਵਰਿਆ ਹੈ ਪਿਛਲੇ 1.5-2 ਸਾਲ, ਤੇ ਜਿੰਨੇ ਲੱਗੜ ਬੱਗੜ ਗਿੱਦੜ ਹੁੰਦੇ ਨੇ ਉਹ ਭੱਜ ਜਾਂਦੇ ਨੇ ਤੇ ਤੁਹਾਨੂੰ ਨਜ਼ਰ ਆਉਂਦਾ ਵੀ ਸੁੱਚੇ ਸਾਵੇਂ ਥੋੜ੍ਹੇ ਜਿਹੇ ਬੰਦੇ ਹੀ ਰਹਿ ਜਾਂਦੇ ਨੇ ਜਿਹੜੇ ਖਲੋਤੇ ਰਹਿੰਦੇ ਨੇ। ਇਹ ਤਮਹੀਦ ਇਸ ਲਈ ਬੰਨੀ ਕਿ ਤੁਹਾਨੂੰ ਦੱਸਾਂ ਵੀ ਉਮਰ ਚੀਮਾ ਉਹਨਾਂ ਸੁੱਚੇ ਸਾਫ਼ ਸੁਥਰੇ ਬੰਦਿਆਂ ਦੇ ਵਿੱਚੋਂ ਹੈ। ਤੇ ਜਿਹੜਾ ਹਜੇ ਵੀ ਇਮਰਾਨ ਖਾਨ ਨਾਲ ਖਲੋਤਾ, ਨਾ ਕੋਈ ਦਿਹਾੜੀ ਲਾਈ, ਨਾ ਕੋਈ ਕਰਪਸ਼ਨ ਕੀਤੀ, ਨਾ ਕੋਈ ਮਾਲ ਪਾਣੀ ਪਿੰਨਿਆ, ਨਾ ਗਰੁੱਪ ਬਣਾਏ ਪਾਰਟੀ ਦੇ ਵਿੱਚ। ਇਸੇ ਲਈ ਤੁਹਾਨੂੰ ਇਹੋ ਜਿਹੇ ਬੰਦਿਆਂ ਦੇ ਨਾਂ ਔਰ ਉਹਨਾਂ ਦੀਆਂ ਜਿਹੜੀ ਕੰਟਰੀਬਿਊਸ਼ਨ ਤੇ ਉਹਨਾਂ ਦੇ ਹਵਾਲੇ ਤੁਹਾਨੂੰ ਘੱਟ ਨਜ਼ਰ ਆਉਂਦੇ ਨੇ। ਉਹਨਾਂ ਤੋਂ ਕਿਤੇ ਥੱਲੇ ਬੰਦੇ ਜਿਨ੍ਹਾਂ ਕੋਈ 4 ਟਵੀਟ ਕਰ ਦਿੱਤੇ ਹੋਣ ਜਾਂ 4 ਗੱਲਾਂ ਕਰਦੀਆਂ ਹੋਣ, ਉਹ ਬਹੁਤੇ ਮਸ਼ਹੂਰ ਹੋਏ ਫਿਰਦੇ ਨੇ। ਬਹਰਹਾਲ ਉਮਰ ਚੀਮਾ ਸਾਹਿਬ ਦੀ ਅੱਜ ਗੱਲ ਇਸ ਤੋਂ ਮੈਂ ਕਰਨ ਡਿਆ ਕਿ ਉਹਨਾਂ ਦੀਆਂ ਜਿਹੜੀਆਂ ਦੋਵੇਂ ਬਾਹਾਂ ਨੇ ਨਾ, ਬਾਜ਼ੂ ਨੇ, ਉਹ ਦੋਵੇਂ ਸੁੱਕ ਰਹੇ ਨੇ। ਉਹ ਦੋਵੇਂ ਜਿਹੜੇ ਫਰੀਜ਼ ਹੋਏ ਨੇ, ਅੰਗਰੇਜ਼ੀ 'ਚ ਉਹਨਾਂ ਨੂੰ ਫਰੀਜ਼ ਹੋਣਾ ਆਉਂਦੇ ਨੇ। ਪੰਜਾਬੀ 'ਚ ਅਸੀਂ ਸੁੱਕਣ ਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਦਰਖਤ ਸੁੱਕ ਰਿਹਾ ਅਤੇ ਬਾਹਾਂ ਨੇ ਸੁੱਕ ਜਾਣਾ। ਸੁੱਕਣ ਦਾ ਮਤਲਬ ਇਹ ਹੀ ਹੁੰਦਾ ਕਿ ਉਹ ਤੁਹਾਡੇ ਪੱਠੇ ਸਹੀ ਕੰਮ ਨਹੀਂ ਕਰਦੇ ਅਤੇ ਤੁਸੀਂ ਆਪਣੀਆਂ ਬਾਹਾਂ ਨੂੰ ਹਿਲਾ ਜਲਾ ਨਹੀਂ ਸਕਦੇ। ਅਤੇ ਜੇ ਉਹਨਾਂ ਦਾ ਵਕਤ ਦੇ ਉੱਤੇ ਇਲਾਜ ਨਾ ਹੋਵੇ ਤਾਂ ਫਿਰ ਉਹ ਮਰ ਜਾਂਦੀਆਂ ਨੇ, ਮਤਲਬ ਕਿ ਉਹ ਕੰਮ ਕਰਨਾ ਛੱਡ ਦਿੰਦੀਆਂ ਨੇ। ਤੁਸੀਂ ਸਾਰੀ ਜ਼ਿੰਦਗੀ ਵਾਸਤੇ ਅਪਾਹਜ ਹੋ ਜਾਂਦੇ ਹੋ। ਉਮਰ ਚੀਮਾ ਸਾਹਿਬ ਨੇ 6 ਮਹੀਨੇ ਪਹਿਲਾਂ ਇਹ ਕੰਪਲੇਨ ਕੀਤੀ ਸੀ। ਜੱਜ ਸਾਹਿਬ ਇਜਾਜ਼ਤ ਵੀ ਦਿੱਤੀ ਸੀ ਅਤੇ ਡਾਕਟਰ ਨਹੀਂ ਦਿੱਤਾ ਗਿਆ। ਹੁਣ ਪਿਛਲੇ ਹਫ਼ਤੇ ਜਿਹੜਾ ਉਹ ਡਾਕਟਰ ਦਿੱਤਾ ਗਿਆ ਅਤੇ ਹੁਣ ਉਹਨਾਂ ਦਾ ਸ਼ਾਇਦ ਇਲਾਜ ਹੋਇਆ। ਇੱਕ ਤਾਂ ਤੁਸੀਂ ਸਾਰਿਆਂ ਦੁਆ ਕਰਨੀ ਹੈ ਵੀ ਇਹ ਜਿਹੜੀ ਐਡੀ ਤਗੜੀ ਬਾਂਹ ਇਮਰਾਨ ਖਾਨ ਦੀ ਔਰ ਪਾਕਿਸਤਾਨ ਤਹਿਰੀਕੇ ਇਨਸਾਫ ਦੀ, ਜਿਹਦਾ ਨਾਂ ਉਮਰ ਚੀਮਾ ਹੈ, ਉਹਦੀਆਂ ਬਾਹਾਂ ਨਾ ਸੁੱਕਣ, ਕਿਉਂਕਿ ਇਹੋ ਜਿਹੇ ਦਰਵੇਸ਼ ਬੰਦੇ ਦੇ ਨਾਲ ਇਹਦਾ ਧੱਕਾ ਕਰ ਰਹੇ ਨੇ, ਉਹ ਮੇਰੀ ਸਮਝ ਤੋਂ ਬਾਹਰ ਹੈ। ਦੂਜਾ, ਉਹਨੂੰ ਥੋੜ੍ਹਾ ਜਿਹਾ ਪਿੱਤੇ ਦਾ ਵੀ ਮਸਲਾ ਹੈ, ਉਹ ਵੀ ਉਹਦਾ ਆਪਰੇਸ਼ਨ ਹੋਣਾ, ਉਹ ਵੀ ਨਹੀਂ ਕਰਵਾਉਣ ਡਏ। ਕੱਲ੍ਹ ਉਹਨਾਂ ਰਿਪੋਰਟਰਾਂ ਨੂੰ ਇਹ ਗੱਲ ਦੱਸੀ ਹੈ। ਕਦੇ ਉਹਨਾਂ ਰਿਹਾਈ ਨਹੀਂ ਮੰਗੀ, ਕਦੇ ਉਹਨਾਂ ਆਪਣੀ ਜ਼ਮਾਨਤ ਨਹੀਂ ਬੜੀ ਕੋਈ ਆਖੀ ਕਿ ਮੇਰੀ ਜ਼ਮਾਨਤ ਹੋਣੀ ਚਾਹੀਦੀ। ਕੋਈ ਇਲੈਕਸ਼ਨ ਦੇ ਵਿੱਚ ਉਹਨਾਂ ਕਿਤੋਂ ਕਾਗਜ਼ ਜਮ੍ਹਾਂ ਨਹੀਂ ਕਰਾਏ, ਕੋਈ ਸੈਨੇਟ ਦੀ ਸੀਟ ਨਹੀਂ ਮੰਗੀ, ਕੋਈ ਸ਼ੈ ਨਹੀਂ ਮੰਗਦਾ। ਮਲੰਗ ਬੰਦਾ ਹੈ, ਆਰਾਮ ਨਾਲ ਜੇਲੇ ਬੈਠਾ ਹੋਇਆ। ਇਹੋ ਜਿਹੇ ਬੰਦੇ ਵਾਸਤੇ ਤੁਹਾਨੂੰ ਆਵਾਜ਼ ਵੀ ਚੁੱਕਣੀ ਚਾਹੀਦੀ ਹੈ, ਤੁਹਾਨੂੰ ਉਹਦੇ ਲਈ ਦੁਆ ਵੀ ਕਰਨੀ ਚਾਹੀਦੀ ਹੈ। ਇਹੋ ਜਿਹੇ ਬੰਦੇ ਘੱਟ ਨੇ। ਹੁਣ ਆਉਂਦੇ ਦੂਜੇ ਪਾਸੇ ਨੇ ਕੱਚੇ ਦੇ ਡਾਕੂ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਮੈਂ ਕੋਈ ਸ਼ਹਿਬਾਜ਼ ਸ਼ਰੀਫ, ਨਵਾਜ਼ ਸ਼ਰੀਫ, ਜ਼ਰਦਾਰੀ ਦੀ ਗੱਲ ਕਰਨ ਡਿਆ।
ਇਹ ਤਾਂ ਵੱਡੇ ਡਾਕੂ ਨੇ, ਮੈਂ ਛੋਟੇ ਡਾਕੂਆਂ ਦੀ ਗੱਲ ਕਰਨ ਡਿਆ। ਕੱਚੇ ਦੇ ਵਿੱਚ ਜਿਹੜੇ ਇਸ਼ਤਿਹਾਰੀ ਨੇ, ਡਾਕੂ ਨੇ, ਉਹਨਾਂ ਨੇ ਪੁਲਿਸ ਨੂੰ ਤੇ ਅੱਗੇ ਲਾਇਆ ਹੀ ਹੋਇਆ। ਪੁਲਿਸ ਤੇ ਉਧਰ ਦਾ ਮੂੰਹ ਨਹੀਂ ਕਰਦੀ। ਪੁਲਿਸ ਨੇ ਤੇ ਕਟਾਪਾ ਚਾੜਨਾ ਹੁੰਦਾ ਮਾੜੇ ਬੰਦੇ ਨੂੰ, ਜਿਹੜਾ ਅੱਗੋਂ ਉਹਨਾਂ ਨੂੰ ਕੁਝ ਕਹਿ ਨਾ ਸਕੇ। ਉਹ ਤੁਸੀਂ ਵੇਖਦੇ ਹੋ ਜਨਾਨੀਆਂ ਨੂੰ ਕਿਵੇਂ ਮਾਰਦੇ ਨੇ, ਬੰਦਿਆਂ ਨੂੰ ਕਿਵੇਂ ਮਾਰਦੇ ਨੇ, ਬੱਚਿਆਂ ਨੂੰ ਕਿਵੇਂ ਮਾਰਦੇ ਨੇ। ਉਹ ਟੈਕਸਲੇ ਦੇ ਵਿੱਚ ਇੱਕ ਸਾਡੀ ਨਾਨੀ ਦੀ ਉਮਰ ਦੀ ਔਰਤ ਸੀ, ਉਹਦੇ ਮੂੰਹ ਤੇ ਚਪੇੜਾ ਮਾਰਨ ਡਏ ਸਨ। ਜਿਹੜਾ ਕਿਸੇ ਗਰੀਬ ਦਾ ਬੱਚਾ ਚੜ੍ਹ ਜਾਂਦਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ। ਆਖ ਦਿੰਦੇ ਨੇ ਬਾਅਦ ਦੇ ਵਿੱਚ ਕਿ ਇਹ ਜੀ ਮਨਸ਼ਿਆਤ ਦਾ ਕੰਮ ਕਰਦਾ ਸੀ, ਇਸ ਤੋਂ ਮਾਰਿਆ। ਰਹੀਮ ਯਾਰ ਖਾਂ 'ਚ ਇੱਕ ਵਰਕਰ ਮਾਰ ਦਿੱਤਾ, ਬਹਾਵਲ ਨਗਰ 'ਚ ਇੱਕ ਔਰਤ ਦੀ ਇੱਜ਼ਤ ਲੁੱਟ ਲਈ। ਸੋ ਇਹ ਜਿਹੜੇ ਕੰਮ ਨੇ ਤੁਸੀਂ ਰੋਜ਼ ਸੁਣਦੇ ਹੋ, ਪਰ ਕੱਚੇ ਵਾਲੇ ਪਾਸੇ ਨੇ ਮੂੰਹ ਨਹੀਂ ਕਰਦੇ। ਰਾਜਨਪੁਰ ਹੈ, ਉਹਦੇ 'ਚ ਕੁਝ ਸਿੰਧ ਦਾ ਇਲਾਕਾ ਵੀ ਹੈ ਪਰਲੇ ਪਾਸੇ, ਲੇਕਿਨ ਬਹੁਤਾ ਇਲਾਕਾ ਜਿਹੜਾ ਪੰਜਾਬ ਦਾ ਹੈ, ਉਧਰ ਨੂੰ ਪੰਜਾਬ ਪੁਲਿਸ ਜਿਹੜੀ ਉਹ ਘੱਟ ਹੀ ਮੂੰਹ ਕਰਦੀ ਹੈ। ਤੇ ਨਾਲ ਸਾਡੀ ਜਿਹੜੀ ਸਾਡਾ ਜਿਹੜਾ ਚੌਧਰੀ ਨਿਜ਼ਾਮਦੀਨ ਉਹਦਾ ਵੀ ਉਧਰ ਕੋਈ ਲੈਣ ਦੇਣ ਨਹੀਂ। ਹੁਣ ਉੱਥੇ ਹੋ ਕੀ ਰਿਹਾ, ਉੱਥੇ ਆਏ ਦਿਨ ਜਿਹੜਾ ਵਿਚਾਰਾ ਉਸ ਇਲਾਕੇ 'ਚੋਂ ਟੱਪਦਾ ਉਹਨੂੰ ਅਗਵਾ ਕਰ ਲੈਂਦੇ। ਕਦੇ ਉਹ ਅਗਵਾ ਕਰ ਲੈਂਦੇ ਨੇ ਕਿਸੇ ਪੋਲੀਓ ਦੇ ਵਰਕਰ ਨੂੰ, ਕਦੇ ਕਿਸੇ ਡਾਕਟਰ ਨੂੰ, ਕਦੇ ਕਿਸੇ ਹੋਰ ਬੰਦੇ ਨੂੰ। ਕਰੋੜਾਂ ਰੁਪਈਆ ਲੈ ਕੇ ਉੱਥੋਂ ਛੱਡਣ ਡਏ ਨੇ। ਜੇ ਕੋਈ ਛੋਟਾ ਮੋਟਾ ਕਾਰੋਬਾਰੀ ਉਹਨਾਂ 'ਤੇ ਕਾਬੂ ਆ ਜਾਂਦਾ ਉਹਨੂੰ ਵੀ ਅਗਵਾ ਕਰ ਲੈਂਦੇ ਨੇ। ਅਗਲੇ ਦਿਨ ਉੱਥੋਂ ਵੀਡੀਓ ਜਾਰੀ ਹੁੰਦੀ ਕਿ ਜਨਾਬ ਉਹ ਜਿਹੜੇ ਬੰਦੇ ਨੂੰ ਅਗਵਾ ਕੀਤਾ ਉਹਨੂੰ ਜ਼ੰਜੀਰਾਂ ਪਾਈਆਂ ਨੇ, ਕੰਨ ਪੱਟੀ ਦੇ ਉੱਤੇ ਬੰਦੂਕ ਰੱਖੀ ਹੈ, ਰੋ ਰੋ ਕੇ ਫਰਿਆਦਾਂ ਕਰਨ ਡਿਆ ਵੀ ਮੈਨੂੰ ਕੋਈ ਛੁਡਾਓ। ਆਪਣੇ ਘਰ ਵਾਲਿਆਂ ਨੂੰ ਆਂਦਾ ਵੀ ਜੋ ਇਹ ਮੰਗਦੇ ਨੇ ਦੇ ਦਿਓ, ਇਹਨਾਂ ਮੈਨੂੰ ਗੋਲੀ ਮਾਰ ਦੇਣੀ ਹੈ। ਉਹ ਆਪ ਦੱਸਦਾ ਕਿ ਇਹਨਾਂ ਮੈਨੂੰ ਦੱਸਿਆ ਇਹਨਾਂ 24 ਘੰਟਿਆਂ 'ਚ ਮੈਨੂੰ ਗੋਲੀ ਮਾਰ ਦੇਣੀ ਹੈ, ਵਰਨਾ ਇੱਥੇ ਅਪੜਾਓ ਜੋ ਅਪੜਾ ਸਕਦੇ ਹੋ। ਹੁਣ ਸੋਚੋ ਕਿ ਅਗਰ ਰਿਆਸਤ ਨੇ ਇਸ ਮੌਕੇ 'ਤੇ ਬੰਦੇ ਦੇ ਨਾਲ ਨਹੀਂ ਖਲੋਣਾ ਤੇ ਰਿਆਸਤ ਦਾ ਕੰਮ ਬਸ ਲੋਕਾਂ ਨੂੰ ਨੰਗੇ ਕਰਨਾ ਤੇ ਉਲਟਾ ਕਰਕੇ ਮਾਰਨਾ ਹੈ। ਰਿਆਸਤ ਦਾ ਕੰਮ ਬਸ ਲੋਕਾਂ ਕੋਲੋਂ ਜ਼ਬਰਦਸਤੀ ਪ੍ਰੈਸ ਕਾਨਫਰੰਸਾਂ ਕਰਵਾਉਣੀਆਂ ਨੇ। ਰਿਆਸਤ ਦਾ ਕੰਮ ਸਿਆਸਤ ਦੇ ਵਿੱਚ ਇਨਵਾਲਵ ਹੋਣਾ। ਰਿਆਸਤ ਦਾ ਕੰਮ ਬਾਜੀ ਮਰੀਮ ਨੂੰ ਵਜ਼ੀਰ ਆਲਾ ਬਣਵਾਉਣਾ ਹੈ ਧੱਕੇ ਨਾਲ। ਰਿਆਸਤ ਦਾ ਕੰਮ ਸ਼ਹਬਾਜ਼ ਸ਼ਰੀਫ ਵਰਗੇ ਜੋਕਰ ਨੂੰ ਵਜ਼ੀਰ ਆਜ਼ਮ ਬਣਾਉਣਾ ਹੈ। ਰਿਆਸਤ ਦਾ ਕੰਮ ਬਸ ਜਿਹੜੇ ਦੂਜੇ ਨੇ ਕੰਮ ਇੱਧਰ ਉੱਧਰ ਦੇ ਕੰਮ, ਉਹਨਾਂ ਦੇ ਵਿੱਚ ਪਲਾਟਾਂ ਤੋਂ ਲੈ ਕੇ ਤੇ ਹਰ ਸ਼ਹਿਰ ਦੇ ਵਿੱਚ ਵੜੇ ਰਹਿਣਾ ਹੈ। ਰਿਆਸਤ ਦਾ ਇਹ ਕੰਮ ਨਹੀਂ ਵੀ ਕੱਚੇ ਦੇ ਵਿੱਚ ਜੋ ਡਾਕੂ ਕਰਨ ਡਏ ਨੇ ਉਹਨਾਂ ਨੂੰ ਕੋਈ ਡੱਕੇ। ਉਹ ਇੱਕ ਤਰੀਕਾ ਸਦੀਕ ਜਾਨ ਸਾਹਿਬ ਦੱਸਿਆ, ਵੈਸੇ ਉਹ ਕਰ ਲੈਣ ਤਾਂ ਚੰਗਾ ਹੈ। ਜੇ ਪਾਕਿਸਤਾਨ ਤਹਿਰੀਕ ਇਨਸਾਫ ਐਲਾਨ ਕਰਦਾ ਹੈ ਕਿ ਕੱਚੇ ਦੇ ਸਾਰੇ ਡਾਕੂ ਜਿਹੜੇ ਨੇ ਉਹ ਸਾਡੇ ਕਾਰਕੁਨ ਨੇ, ਤਾਂ ਮੇਰਾ ਖਿਆਲ ਫੌਰਨ ਉੱਥੇ ਪੁਲਿਸ ਦਾ ਆਪਰੇਸ਼ਨ ਹੋ ਜਾਏਗਾ, ਫਿਰ ਰਿਆਸਤ ਚੜ੍ਹ ਪਏਗੀ। ਉੱਥੇ ਜਿਹੜੀ ਉਹਨਾਂ ਲੋਕਾਂ ਦੇ ਨਾਲ ਹੋ ਰਹੀ ਹੈ, ਜੋ ਵੀ ਉਹਨਾਂ ਦੇ ਨਾਲ ਮਾਹੌਲ ਬਣਾਇਆ, ਉਹਨੂੰ ਨਾ ਕੋਈ ਪੁੱਛਣ ਵਾਲਾ ਅਤੇ ਨਾ ਦੱਸਣ ਵਾਲਾ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਰੱਖਣੀ ਹੈ ਪੰਜਾਬ ਦੇ ਵਿੱਚ ਜੋ ਖੇਖਣ ਹੋ ਰਹੇ ਨੇ। ਖੇਖਣ ਕੀ ਹੁੰਦੇ ਨੇ, ਇਹਦੇ 'ਤੇ ਕਿਸ ਦਿਨ ਫਿਰ ਰੌਸ਼ਨੀ ਪਾਵਾਂਗੇ, ਜਾਂ ਕਿਸੇ ਸਿਆਣੇ ਕੋਲੋਂ ਪੁੱਛੋ ਵੀ ਖੇਖਣ ਕੀ ਹੁੰਦੇ ਨੇ। ਪੰਜਾਬ 'ਚ ਖੇਖਣ ਇਹ ਹੁੰਦੇ ਨੇ ਵੀ ਇਹ ਤੁਹਾਨੂੰ ਵੀਡੀਓ ਵਿਖਾਣੇ ਆ, ਜਿਹੜੇ ਦੋਵੇਂ ਬਿਊਰੋਕਰੇਟ ਨੇ, ਚੰਗੇ ਭਲੇ ਸਿਆਣੇ ਨੇ, ਪੜ੍ਹੇ ਲਿਖੇ ਵੀ ਨੇ, ਸਿਆਣੇ ਵੀ ਨੇ। ਇੱਕ ਤਾਂ ਇਹਨਾਂ 'ਚੋਂ ਬਿਊਰੋਕਰੇਟ ਜਿਹੜੇ ਨੇ ਉਹਨਾਂ ਦੇ ਅੱਬਾ ਜੀ ਵੀ ਚੀਫ ਸੈਕਟਰੀ ਰਹੇ ਨੇ, ਆਪ ਵੀ ਚੰਗਾ ਬੰਦਾ ਹੈ, ਕੋਈ ਮਾੜਾ ਬੰਦਾ ਨਹੀਂ, ਪੜ੍ਹਿਆ ਲਿਖਿਆ। ਦੂਜਾ ਇਸ ਵੇਲੇ ਆਪ ਚੀਫ ਸੈਕਟਰੀ। ਇਹਨਾਂ ਦੇ ਕੰਮ ਵੇਖੋ ਸਾਰਿਆਂ ਦੇ। ਇਹ ਵੀ ਅੱਗੋਂ ਬੰਦਾ ਵੇਖ ਕੇ ਮੂੰਹ ਵੇਖ ਕੇ ਚਪੇੜ ਮਾਰਦੇ ਨੇ। ਇਮਰਾਨ ਖਾਨ ਨਾਲ ਇਹਨਾਂ ਨੇ ਕਦੇ ਇਹੋ ਜਿਹੀ ਕਾਰ ਨਹੀਂ ਸੀ ਕੀਤੀ, ਬੁਜ਼ਦਾਰ ਨਾਲ ਕਰ ਲੈਂਦੇ ਸਨ। ਇਮਰਾਨ ਖਾਨ ਨਾਲ ਕਦੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਤੇ ਜੋ ਇਹ ਬੁਜ਼ਦਾਰ ਨਾਲ ਕਰਦੇ ਸਨ ਉਸ ਤੋਂ ਵੀ ਵੱਧ ਕੇ ਇਸ ਵੇਲੇ ਮਰੀਮ ਨਾਲ ਕਰਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਲੱਗਾ ਹੈ ਕਿ ਬੁਜ਼ਦਾਰ ਸਾਹਿਬ ਤੇ ਚਲੋ ਪਿਛੜੇ ਇਲਾਕੇ 'ਚੋਂ ਆਏ ਸਨ ਨਾ, ਤੇ ਪਛੜਾ ਕਹਿ ਲਓ ਜਾਂ ਪਿਛੜਾ ਕਹਿ ਲਓ। ਤੇ ਇਹ ਜਿਹੜਾ ਹੈ ਨਾ ਇਹ ਤੇ ਬਿਲਕੁਲ ਹੀ ਕਮਲੀ ਹੈ ਸਾਡੀ ਭੈਣ। ਇਹ ਤੇ ਬਸ ਜਜ਼ਬਾਤੀ, ਇਹਨੂੰ ਗੱਲ ਕਿਸੇ ਦਾ ਨਹੀਂ ਪਤਾ, ਤੇ ਇਹਨੂੰ ਬਸ ਵਧਾ ਚੜਾ ਕੇ ਇਹਦਾ ਇਕਬਾਲ ਬੁਲੰਦ ਕਰੋ। ਇਹਨੂੰ ਇਹਦੀਆਂ ਜਨਾਬ ਉੱਥੇ ਜਿਹੜਾ ਨਾ ਦੱਸੋ ਕਿ ਬਾਜੀ ਤੇਰੇ ਵਰਗੀ ਤੇ ਤੂੰ ਤੇ ਬਾਜੀ ਫੂਲਨ ਦੇਵੀ ਹੈ, ਤੇਰੇ ਵਰਗੀ ਤੇ ਜੰਮੀ ਕੋਈ ਨਹੀਂ ਔਰਤੀ ਪੰਜਾਬ ਨੇ। ਤੇ ਹੁਣ ਇਹ ਵੇਖੋ ਵੀ ਇਹ ਨਵਾਂ ਬਜਟ ਆਇਆ। ਬਜਟ ਕੀ ਨਵੇਂ ਟੈਕਸ ਤੁਹਾਡੇ ਤੇ ਲਾਏ ਨੇ। ਹੋਰ ਬਜਟ ਦਾ ਕੋਈ ਮਕਸਦ ਨਹੀਂ ਹੁੰਦਾ, ਗੱਲ ਨੂੰ ਸਮਝੋ ਪਹਿਲਾਂ। ਬਜਟ ਦੇ ਵਿੱਚ ਕੋਈ ਤੁਹਾਡੀ ਕੁਰਾ ਅੰਦਾਜ਼ੀ ਨਹੀਂ ਨਿਕਲਣੀ। ਇਹ ਡੱਬਾ ਤੇ ਇੰਝ ਰੱਖਿਆ ਜਿਵੇਂ ਕਿਸੇ ਗਰੀਬ ਕੀ ਮੈਂ ਆਖਾਂ, ਗਰੀਬ ਦੀ ਤਾਂ ਨਹੀਂ, ਕਿਸੇ ਅਮੀਰ ਦੀ ਧੀ ਦੇ ਜਹੇਜ਼ ਦਾ ਕੋਈ ਜ਼ੇਵਰ ਦਾ ਡੱਬਾ ਹੋਵੇ। ਗਰੀਬ ਬੰਦਾ ਇਹੋ ਜਿਹਾ ਡੱਬਾ ਕਿਵੇਂ ਲੈ ਸਕਦਾ ਹੈ? ਤੇ ਇਹ ਡੱਬੇ ਦੇ ਵਿੱਚ ਬਜਟ ਹੈ ਜੀ। ਜਾਂ ਤਾਂ ਹੋਵੇ ਨਾ ਇਹਦੇ ਵਿੱਚ ਕੋਈ ਨਿਊਕਲੀਅਰ ਬੰਬ ਦਾ ਕੋਡ ਹੋਵੇ, ਜਾਂ ਪਾਕਿਸਤਾਨ ਦੀ ਐਕਸਪੋਰਟ ਦਾ ਪਾਕਿਸਤਾਨ ਨੇ ਕੋਈ ਪੇਟੈਂਟ ਆਉਂਦੇ ਨੇ, ਜਿਹੜਾ ਤੁਹਾਡਾ ਕੋਈ ਆਮ ਲੋਕਾਂ ਨੂੰ ਮੈਂ ਦੱਸਣ ਵਾਸਤੇ ਗੱਲ ਇਹਦੀ ਸਾਦਾ ਦੱਸਣ ਲੱਗਾ। ਵੈਸੇ ਤਾਂ ਪੇਟੈਂਟ ਨੂੰ ਇੰਝ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਲੇਕਿਨ ਆਮ ਲੋਕਾਂ ਵਾਸਤੇ ਕਿ ਤੁਹਾਡੇ ਕੋਲ ਜਿਹੜਾ ਖੁਫੀਆ ਨੁਸਖਾ ਹੋਵੇ ਨਾ ਕੋਈ ਨਵੀਂ ਈਜਾਦ ਕਰਨ ਦਾ, ਉਹ ਤੁਸੀਂ ਬਾਹਰ ਜਾ ਕੇ ਇੰਟਰਨੈਸ਼ਨਲ ਜਿਹੜੇ ਫੋਰਮ ਨੇ ਉੱਥੇ ਰਜਿਸਟਰਡ ਕਰਾ ਲੈਂਦੇ ਵੀ ਤੁਹਾਡਾ ਨੁਸਖਾ ਕੋਈ ਹੋਰ ਕਾਪੀ ਨਾ ਕਰੇ। ਤੁਹਾਡੀ ਜਿਹੜੀ ਵਾਰਦਾਤ ਜਿਸ ਤਰੀਕੇ ਨਾਲ ਤੁਸੀਂ ਉਹ ਸ਼ੈ ਬਣਾਈ ਕੋਈ ਹੋਰ ਉਂਝ ਨਾ ਬਣਾ ਸਕੇ। ਇਹ ਇੰਝ ਲੱਗਦਾ ਕਿ ਜਿਵੇਂ ਕੋਈ ਪੇਟੈਂਟ ਰਜਿਸਟਰਡ ਕਰਾਇਆ ਪਾਕਿਸਤਾਨ ਨੇ, ਜਿੱਥੋਂ ਅਰਬਾਂ ਡਾਲਰ ਆਣੇ ਨੇ ਹੁਣ ਪਾਕਿਸਤਾਨ 'ਚ, ਤੇ ਬਾਜੀ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਉਹਦੀ ਅਚੀਵਮੈਂਟ ਦੇ ਤੌਰ 'ਤੇ। ਇਹ ਬਿਊਰੋਕਰੇਟਾਂ ਬਹਿ ਕੇ ਬਣਾਇਆ ਨਵੇਂ ਟੈਕਸ। ਤੁਹਾਡਾ ਖੂਨ ਕਿਵੇਂ ਕੱਢਣਾ ਨਾੜਾਂ 'ਚੋਂ ਨਵਾਂ, ਤੁਹਾਨੂੰ ਟੀਕੇ ਭਰ ਲਾ ਕੇ ਉਹਨਾਂ ਨਾਲ ਖੂਨ ਕਿਵੇਂ ਕੱਢਣਾ, ਕਿਵੇਂ ਟੈਕਸ ਨਵੇਂ ਇਕੱਠੇ ਕਰਨੇ ਨੇ, ਜਿਨ੍ਹਾਂ ਨਾਲ ਬਾਜੀ ਦੀ ਮਰਸੀਡੀਜ਼ ਦੇ 2 ਕਰੋੜ ਤੇ 73 ਲੱਖ ਰੁਪਏ ਦੇ ਟਾਇਰ ਪੈ ਸਕਣ। ਆਹੋ, ਤੇ ਬਾਜੀ ਦਾ ਜਿਹੜਾ 50 ਕਿਲੋਮੀਟਰ ਫੀ
50 ਰੁਪਈਏ ਫੀ ਕਿਲੋਮੀਟਰ ਵਾਲਾ ਹੈਲੀਕਾਪਟਰ ਚੱਲ ਸਕੇ, ਬਾਜੀ ਦਾ ਜਿਹੜਾ ਜਾਤੀ ਉਮਰਾ ਉਹ ਜਿਹੜਾ ਉਹ ਬਣ ਸਕੇ ਕੈਂਪ ਆਫਿਸ, ਅਤੇ ਬਾਜੀ ਦੀਆਂ ਜਿਹੜੀਆਂ ਟਿਕਟੋਕਰ ਸਹੇਲੀਆਂ ਨੇ ਨਾਲ ਇਹਨਾਂ ਦਾ ਵੀ ਮਾਲ ਪਾਣੀ ਚੱਲਦਾ ਰਹੇ, ਗਿੱਦੜ ਛਿੱਦੜ ਵੀ ਖੰਡ ਖੁੰਡ ਖਾਂਦੇ ਰਹਿਣ, ਮੈਲ ਸ਼ੈਲ ਖਾਂਦੇ ਰਹਿਣ। ਅਤੇ ਇਹ ਵੇਖੋ ਦੋਵੇਂ ਚੰਗੇ ਭਲੇ ਸਿਆਣੇ ਬੰਦੇ ਨੇ, ਮੈਂ ਬਾਰ-ਬਾਰ ਆਖਣ ਡਿਆ। ਵੈਸੇ ਤਾਂ ਆਪ ਵੀ ਸ਼ਰਮਿੰਦਾ ਹੋਣ ਡਏ ਹੋਣੇ ਨੇ ਕੰਮ ਕਰਦਿਆਂ, ਪਰ ਕਰਨ ਕੀ ਅੱਗੋਂ ਵਾਹ ਕਿਹਦੇ ਨਾਲ ਪੈ ਗਿਆ। ਉਹ ਵੇਖੋ ਕਿੱਡੇ ਸੂਹੇ ਲਾਲ ਡੱਬੇ ਦੇ ਵਿੱਚ, ਜਿਵੇਂ ਉਹਦੇ ਵਿੱਚ ਸਾਡੀ ਬਾਜੀ ਦਾ ਕੋਈ ਜ਼ੇਵਰ ਆਇਆ ਹੋਵੇ, ਉਹਦੇ ਵਿੱਚ ਬਜਟ ਦੇ ਕਾਗਜ਼ ਰੱਖੇ ਨੇ, ਅਤੇ ਉਹ ਵੀ ਬੜੀ ਫਖਰ ਦੇ ਨਾਲ ਬਾਜੀ ਮੇਰੀ ਨੂੰ ਵੀ ਜ਼ਰਾ ਸ਼ਰਮਿੰਦਗੀ ਨਹੀਂ ਆ ਰਹੀ ਕਿ ਇਹ ਲੋਕੀ ਕੀ ਸੋਚਣਗੇ। ਇੱਕ ਪਾਸੇ ਲੋਕਾਂ ਨੂੰ ਉਹਦੇ ਕੋਲ ਖਾਣ ਨੂੰ ਆਟਾ ਨਹੀਂ, ਲੋਕਾਂ ਦੇ ਕੋਲ ਖਾਣ ਨੂੰ ਕੋਈ ਸ਼ੈ ਨਹੀਂ, ਲੋਕੀ ਭੁੱਖ ਮਰਨ ਡਏ ਨੇ, ਅਤੇ ਦੂਜੇ ਪਾਸੇ ਜਿਹੜੇ ਉਹਨਾਂ 'ਤੇ ਟੈਕਸ ਲਾਉਣੇ ਨੇ ਹੋਰ, ਉਹਦਾ ਜਿਹੜਾ ਬਜਟ ਹੈ ਉਹਦੇ ਕਾਗਜ਼ ਇਹੋ ਜਿਹੇ ਡੱਬੇ ਦੇ ਵਿੱਚ ਰੱਖ ਕੇ ਬਾਜੀ ਨੂੰ ਪੇਸ਼ ਕੀਤੇ ਜਾ ਰਹੇ ਨੇ। ਅਤੇ ਇਹਨੂੰ ਤਵਾਇਫਲ ਮਲੂਕੀ ਨਹੀਂ ਕਹਿੰਦੇ, ਅਤੇ ਹੋਰ ਕਿਹਨੂੰ ਆਉਂਦੇ ਨੇ? ਉਹ ਜਿਹੜਾ ਲਫ਼ਜ਼ ਮੁਗਲ ਬਾਦਸ਼ਾਹਾਂ ਵਾਸਤੇ ਇਸਤੇਮਾਲ ਹੁੰਦਾ ਹੈ, ਤਵਾਇਫਲ ਮਲੂਕੀ, ਉਹ ਮੈਨੂੰ ਦੱਸੋ ਜੇ ਇਹਨੂੰ ਨਹੀਂ ਆਉਂਦੇ ਤਾਂ ਹੋਰ ਕਿਹਨੂੰ ਆਉਂਦੇ ਨੇ? ਬਹਰਹਾਲ ਅੱਲਾ ਪਾਕਿਸਤਾਨ ਦੇ ਉਹਨਾਂ ਗਰੀਬਾਂ 'ਤੇ ਰਹਿਮ ਕਰੇ ਜਿਹੜੇ ਕੱਚੇ ਦੇ ਡਾਕੂਆਂ ਦੇ ਹੱਥੇ ਆਏ ਨੇ, ਅਤੇ ਇਹ ਜਿਹੜੇ ਪੱਕੇ ਡਾਕੂ ਨੇ ਜਿਹੜੇ ਇਹਨਾਂ ਦੇ ਹੱਥੇ ਆਏ ਨੇ। ਇਹ ਜਿਹੜੀ ਬਿਊਰੋਕਰੇਸੀ ਹੈ ਪਾਕਿਸਤਾਨ ਦੀ, ਇਹਨਾਂ ਵੀ ਲਾ ਕੇ ਪੀ ਲਈ ਹੋਈ ਹੈ ਮਾਜ਼ਰਤ ਦੇ ਨਾਲ। ਇਹਨਾਂ ਨੂੰ ਵੀ ਇਹਨਾਂ ਨੇ ਰੱਬ ਨੂੰ ਜਾਨ ਨਹੀਂ ਦੇਣੀ। ਅੱਗੋਂ ਬੰਦਾ ਵੇਖਦੇ ਨੇ ਵੀ ਇਹ ਬੰਦਾ ਇੰਜ ਪਾਗਲ ਬਣਨਾ, ਉਹਨੂੰ ਉਂਝ ਪਾਗਲ ਬਣਾਉਂਦੇ ਨੇ। ਜਿਹੜਾ ਕੋਈ ਇਮਾਨਦਾਰ ਬੰਦਾ ਆਏਗਾ ਉਹਦੇ ਸਾਹਮਣੇ ਬੜੇ ਇਮਾਨਦਾਰ ਬਣ ਕੇ, ਇਮਾਨਦਾਰੀ ਦੀਆਂ ਗੱਲਾਂ ਕਰਕੇ, ਆਵਾਮ ਦੇ ਦੁੱਖ ਦੀਆਂ ਗੱਲਾਂ ਕਰਕੇ, ਉਹਨੂੰ ਇਹ ਲੱਗੇਗਾ ਯਾਰ ਇਹਦੇ ਤੋਂ ਸੁੱਚਾ ਬੰਦਾ ਤਾਂ ਕੋਈ ਹੈ ਹੀ ਨਹੀਂ ਜਿਹੜੀ ਗੱਲ ਕਰ ਰਿਹਾ। ਉਹ ਰੂਪ ਧਾਰ ਜਾਂਦੇ ਨੇ। ਉਹ ਜਿਵੇਂ ਸਮੁੰਦਰ ਦੀ ਤਹਿ ਦੇ ਵਿੱਚ ਖਾਸ ਕਿਸਮ ਦੀਆਂ ਮੱਛੀਆਂ ਨੇ ਜਿਨ੍ਹਾਂ ਦੀ ਮੈਨੂੰ ਹੁਣ ਨਾਂ ਭੁੱਲ ਗਿਆ, ਉਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ, ਅੱਖਾਂ ਮੌਜੂਦ ਹੀ ਨਹੀਂ ਹੈਗੀਆਂ ਉਹਨਾਂ ਦੇ ਜਿਸਮ 'ਤੇ, ਉਹਨਾਂ ਮੱਛੀਆਂ ਦੀ। ਉਹ ਬਹੁਤ ਥੱਲੇ ਰਹਿੰਦੀਆਂ ਨੇ ਸਮੁੰਦਰ ਦੀ ਤਹਿ 'ਚ। ਉਹ ਸਾਇੰਸਦਾਨ ਹੁਣ ਦੱਸਦੇ ਨੇ ਵੀ ਉਹ ਸਦੀਆਂ ਤੋਂ ਉਹਨਾਂ ਦੀਆਂ ਅੱਖਾਂ ਕਿਸੇ ਜ਼ਮਾਨੇ 'ਚ ਹੁੰਦੀਆਂ ਸਨ, ਪਰ ਕਿਉਂਕਿ ਉਹ ਸਮੁੰਦਰ ਦੇ ਥੱਲੇ ਰਹਿੰਦੀਆਂ ਨੇ, ਉੱਥੇ ਹਨੇਰਾ ਹੁੰਦਾ, ਉਹਨਾਂ ਕਦੇ ਅੱਖਾਂ ਇਸਤੇਮਾਲ ਹੀ ਨਹੀਂ ਕੀਤੀਆਂ, ਅਤੇ ਹੌਲੀ ਹੌਲੀ ਉਹਨਾਂ ਦੇ ਜਿਸਮ ਦੇ ਵਿੱਚੋਂ ਅੱਖਾਂ ਮਿਟਣੀਆਂ ਸ਼ੁਰੂ ਹੋ ਗਈਆਂ। ਇਰਤਕਾ ਦਾ ਅਮਲ, ਇੱਕ ਸ਼ੈ ਇਸਤੇਮਾਲ ਨਹੀਂ ਕੀਤੀ ਅਤੇ ਕੁਦਰਤ ਨੇ ਵਾਪਸ ਲੈ ਲਈ, ਉਹ ਖਤਮ ਹੀ ਹੋ ਗਈ। ਅਤੇ ਇਹ ਨਹੀਂ ਕਿ ਉਹਨਾਂ ਦੀਆਂ ਅੱਖਾਂ ਕਦੇ ਹੈ ਹੀ ਨਹੀਂ ਸੀ, ਕਦੇ ਹੈ ਸਨ, ਪਰ ਹੁਣ ਉਹ ਆਹਿਸਤਾ ਆਹਿਸਤਾ ਇਵੋਲਵ ਹੋ ਕੇ ਉਹ ਖਤਮ ਹੋ ਗਈ। ਇਰਤਕਾ ਦੇ ਅਮਲ ਦੇ ਵਿੱਚ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ। ਇਹ ਸਾਡੇ ਬਿਊਰੋਕਰੇਟਾਂ ਦਾ ਵੀ ਇਹੋ ਜਿਹਾ ਇਰਤਕਾ ਹੈ। ਇਹਨਾਂ ਵੀ ਇੰਜੀ ਮਾਮਲਾ ਸਿੱਖਿਆ ਹੈ, ਜਿੱਥੇ ਅੱਖਾਂ ਦੀ ਲੋੜ ਪੈਂਦੀ ਉੱਥੇ ਟਾਰਚਾਂ ਲਾ ਲੈਂਦੇ ਨੇ ਅੱਖਾਂ ਦੇ ਥਾਂ 'ਤੇ, ਅਤੇ ਜਿੱਥੇ ਨਹੀਂ ਉੱਥੇ ਆਪਣੀਆਂ ਅੱਖਾਂ ਹੀ ਖਤਮ ਕਰ ਲੈਂਦੇ ਨੇ। ਹੁਣ ਇਸ ਵੇਲੇ ਜਿਹੜੀ ਪੰਜਾਬ ਦੀ ਬਿਊਰੋਕਰੇਸੀ, ਉਹਨਾਂ ਅੱਖਾਂ ਖਤਮ ਕੀਤੀਆਂ ਨੇ, ਅੰਨੇ ਹੋਏ ਫਿਰਦੇ ਨੇ ਬਾਜੀ ਦੇ ਨਾਲ। ਜਿੱਧਰ ਨੂੰ ਬਾਜੀ ਫਿਰਦੀ ਹੈ, ਜਿਹੜੀ ਗੱਲ ਬਾਜੀ ਆਂਦੀ ਹੈ, ਕੋਈ ਦੱਸਣ ਵਾਲਾ ਨਹੀਂ ਪੂਰੀ ਬਿਊਰੋਕਰੇਸੀ 'ਚ ਕਿ ਬਾਜੀ ਇਹਨੂੰ ਚਵਲ ਕੰਮ ਆਖਦੇ ਨੇ। ਮਾਜ਼ਰਤ ਦੇ ਨਾਲ ਮੇਰੀ ਭੈਣ, ਕਿ ਤੁਸੀਂ ਜੇਲ੍ਹ ਦੇ ਵਿੱਚ ਜਾਓ ਅਤੇ ਉੱਥੇ ਆਪਣੇ ਅੱਬੇ ਦੇ ਔਰ ਦੂਸਰਿਆਂ ਦੇ ਸਰਕਾਰੀ ਪੈਸਿਆਂ ਦੇ ਪੋਰਟਰੇਟ ਲਵਾਓ। ਇਹ ਚੰਗਾ ਕੰਮ ਨਹੀਂ, ਇਹਦੇ ਨਾਲ ਬੰਦਾ ਹੌਲਾ ਲੱਗਦਾ, ਸਸਤਾ ਲੱਗਦਾ। ਕੋਈ ਬਿਊਰੋਕਰੇਟ ਬਾਜੀ ਨੂੰ ਦੱਸਣ ਵਾਲਾ ਨਹੀਂ ਕਿ ਬਾਜੀ ਇਹੋ ਜਿਹਾ ਸ਼ਿੰਗਾਰ ਕੇ ਬਜਟ ਜਿਹੜਾ ਨਾ, ਮਿਨੀ ਬਜਟ ਡੱਬਿਆਂ 'ਚ ਪਾ ਕੇ ਨਹੀਂ ਲਿਆਈਦਾ। ਜਿਹੜੇ ਸਰਕਾਰ ਦੇ ਪੈਸੇ ਹੁੰਦੇ, ਆਵਾਮ ਦੇ ਪੈਸੇ 'ਚ ਕੁਝ ਥੋੜ੍ਹੀ ਜਿਹੀ ਸਾਦਗੀ ਰੱਖੀ ਦੀ ਹੈ। ਚਲੋ ਤੁਸੀਂ ਆਪ ਤੇ ਲੂਈ ਵਟਾਨ ਦੇ ਬੈਗ ਵੀ ਲੈਣੇ ਨੇ, ਅਤੇ ਹੋਰ ਸਾਰੀਆਂ ਸ਼ੈਵਾਂ ਵੀ ਲੈਣੀਆਂ ਨੇ, ਉਹ ਤਾਂ ਚਲੋ ਤੁਹਾਡੇ ਕੰਮ ਨੇ, ਲੇਕਿਨ ਇਹ ਆਵਾਮ ਦਾ ਪੈਸਾ, ਇਹਨੂੰ ਥੋੜ੍ਹਾ ਬਚਾਓ। ਬਿਊਰੋਕਰੇਟਾਂ ਨੂੰ ਵੀ ਸਮਝ ਆ ਗਈ। ਉਹ ਵੇਖੋ, ਤੁਹਾਨੂੰ ਚੇਤੇ ਹੋਏਗਾ ਉਦੋਂ ਚੀਫ ਸੈਕਟਰੀ ਸਾਹਿਬ ਨਾਲ ਖਲੋਤੇ ਕਹਿ ਰਹੇ ਸਨ ਵੀ ਹਾਂ ਉਹ ਕੈਂਸਰ ਹਸਪਤਾਲ ਸਾਰਾ ਕੁਝ ਹੀ ਬਣਾਓ। ਉਹ ਨਾਲ ਇੱਕ ਪਟਵਾਰੀ ਨੇ ਆਖਿਆ ਖਲੋਤੇ ਨੇ ਕਿ ਉੱਥੇ ਜਨਾਬ ਦੁਕਾਨਾਂ ਵੀ ਬਣਾਓ ਅਤੇ ਇਹ ਵੀ ਬਣਾਓ, ਅਤੇ ਉਹ ਨਾਲ ਚੀਫ ਸੈਕਟਰੀ ਸਾਹਿਬ ਆਖਿਆ, ਉਹਨਾਂ ਵੇਖਿਆ ਵੀ ਇਹ ਪਟਵਾਰੀ ਦਾ ਦਿਮਾਗ ਹੀ, ਬਾਜੀ ਦਾ ਦਿਮਾਗ ਵੀ ਉਹਨਾਂ ਕੀ ਹੈ, ਅਤੇ ਉਹਨੇ ਨਾਲੋਂ ਆਖਿਆ ਚੀਫ ਸੈਕਟਰੀ ਸਾਹਿਬ ਨੇ ਵੀ ਸਾਰਾ ਕੁਝ ਹੀ ਬਣਾਓ, ਕੋਈ ਇੱਕ ਸ਼ਹਿਰ ਨਾ ਬਣਾਓ, ਕੋਈ ਸ਼ਹਿਰ ਰਹਿ ਨਾ ਜਾਵੇ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬਿਊਰੋਕਰੇਟ ਅੰਦਰੋਂ ਹੱਸਦੇ ਹੁੰਦੇ ਨੇ ਜਦੋਂ ਇਹੋ ਜਿਹੀਆਂ ਖੱਚਾਂ ਉਹਨਾਂ ਦੇ ਕਾਬੂ ਆਈਆਂ ਹੋਣ ਮਾਜ਼ਰਤ ਦੇ ਨਾਲ, ਅਤੇ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੋਵੇ ਵੀ ਇਹ ਪਾਗਲ ਨੇ, ਅਤੇ ਉਹਨਾਂ ਨੂੰ ਹੋਰ ਪਾਗਲ ਬਣਾਉਂਦੇ ਨੇ। ਲੇਕਿਨ ਬਦਕਿਸਮਤੀ ਇਹ ਹੈ ਕਿ ਉਹਨਾਂ ਨੂੰ ਪਾਗਲ ਨਹੀਂ ਬਣਾ ਰਹੇ, ਉਹ ਪਾਕਿਸਤਾਨ ਦੇ ਗਰੀਬ ਨੂੰ ਪਾਗਲ ਬਣਾ ਰਹੇ ਨੇ। ਬਿਊਰੋਕਰੇਟ ਜਿਹੜਾ ਇਮਾਨਦਾਰ ਹੈ, ਉਹਦਾ ਫਰਜ਼ ਹੈ ਕਿ ਉਹ ਮਸ਼ਵਰਾ ਦੇਵੇ ਉਸ ਵੇਲੇ ਦੇ ਹਾਕਮ ਨੂੰ ਕਿ ਇਹ ਤੁਸੀਂ ਸਹੀ ਕੰਮ ਨਹੀਂ ਕਰ ਰਹੇ, ਇਹ ਪ੍ਰਾਇਓਰਿਟੀ ਨਹੀਂ, ਮੇਰੇ ਖਿਆਲ 'ਚ ਸਰ ਇੰਜ ਨਹੀਂ ਇੰਜ ਕਰੋ। ਲੇਕਿਨ ਫਿਰ ਮੁਸੀਬਤ ਹੈ ਕਿ ਫਿਰ ਇਹ ਅਹੁਦਾ ਨਹੀਂ ਰਹਿਣਾ, ਅਹੁਦਾ ਖੋਲਿਆ ਜਾਣਾ। ਇਸ ਲਈ ਅਸੀਂ ਅਹੁਦੇ ਦੇ ਪਿੱਛੇ ਜਿਹੜੇ ਆ ਚੁੱਪ ਕਰਕੇ ਜੋ ਕੋਈ ਆਂਦਾ ਉਹ ਕਰੀ ਜਾਂਦੇ। ਰੱਬ ਰਾਖਾ।